ਸਮੁੰਦਰੀ ਦੇ ਇਲਾਕੇ 'ਚ ਪੁਲਿਸ ਮੁਕਾਬਲਾ ਹੈ ਜਿਹਦੇ ਵਿੱਚ ਖਤਰਨਾਕ ਡਾਕੂ ਬਾਬਾ ਸ਼ਫਾਕ ਜਿਹੜਾ ਨਾ ਉਹ ਆਪਣੇ ਅੰਜਾਮ ਨੂੰ ਪਹੁੰਚ ਗਿਆ। ਅਸਲ ਹਕਾਇਕ ਹਮੇਸ਼ਾ ਦੀ ਤਰ੍ਹਾਂ ਤੁਹਾਨੂੰ ਇਸੇ ਦੱਸਾਂਗੇ, ਤੁਹਾਨੂੰ ਵੀ ਪਤਾ ਹੋਵੇ ਤੇ ਤੁਹਾਡੇ ਆਉਣ ਵਾਲੀਆਂ ਨਸਲਾਂ ਨੂੰ ਵੀ ਪਤਾ ਹੋਵੇ ਕਿ ਜਨਾਬ ਅਸ਼ਫਾਕ ਨੂੰ ਬਾਬਾ ਅਸ਼ਫਾਕ ਤੇ ਫਿਰ ਫੌਜੀ ਅਸ਼ਫਾਕ ਬਣਾਉਣ ਦੇ ਵਿੱਚ ਕਿਹੜੇ ਅਦਾਰੇ ਦਾ ਅਮਲ ਦਖਲ ਆ। ਕੋਈ ਤਹਿਕੀਕਾਤ ਕਰਨੀਆਂ ਵਾ ਫਿਰ ਤੁਸੀਂ ਤੁੰਨ ਕੇ ਕਰੋ ਤਾਂ ਕਿ ਲੋਕਾਂ ਨੂੰ ਇਨਫੋਰਮੇਸ਼ਨ ਪੂਰੀ ਮਿਲੇ। ਜੀ 270 ਤੇ 269 ਇੱਕ ਦਫਾ ਇਹਦੇ ਤਹਿਤ ਜਨਾਬੇ ਅਲੀ ਮੁਕੱਦਮਾ ਦਰਜ ਹੋਇਆ। ਬਾਬੇ ਸ਼ਫਾਕ ਉਰੀ ਜਨਾਬੇ ਅਲੀ ਜੇਲ੍ਹ ਦੇ ਵਿੱਚ ਜਾ ਕੇ ਉੱਥੇ ਗੈਂਗਸਟਰਾਂ ਦੇ ਨਾਲ ਇਹਦੇ ਰਾਬਤੇ ਹੁੰਦੇ ਆ, ਉੱਥੇ ਡਾਕੂਆਂ ਦੇ ਇਹਦੇ ਨਾਲ ਰਾਬਤੇ ਹੁੰਦੇ ਆ, ਉੱਥੇ ਜਨਾਬ ਕਾਤਲਾਂ ਦੇ ਇਹਦੇ ਨਾਲ ਰਾਬਤੇ ਹੁੰਦੇ ਆ। ਕੱਲਾ ਇਹ ਲੋਕਲ ਲਾਹੌਰ ਦਾ ਡਾਕੂ ਨਹੀਂ ਸੀਗਾ, ਪੂਰੇ ਪੰਜਾਬ ਦੇ ਵਿੱਚ ਪੰਜਾਬੀਆਂ ਦੇ ਨਾਲ ਇਹ ਜਨਾਬੇ ਅਲੀ ਵਾਰਦਾਤਾਂ ਪਾਉਂਦਾ ਰਿਹਾ। ਆਖਰ ਫੈਸਲਾਬਾਦ ਦੀ ਪੁਲਿਸ ਨੇ ਉਹਦਾ ਬਦਲਾ ਜਨਾਬੇ ਅਲੀ ਅੱਜ ਸਵੇਰ 4:30 ਵਜੇ ਜਿਹੜਾ ਵਾ ਉਹ ਲੈ ਲਿਆ। अस्सलाम वालेकुम जी। अच्छा जी, ਅੱਜ ਸਵੇਰ ਇੱਕ ਸਮੁੰਦਰੀ ਦੇ ਇਲਾਕੇ 'ਚ ਪੁਲਿਸ ਮੁਕਾਬਲਾ ਹੈ ਜਿਹਦੇ ਵਿੱਚ ਖਤਰਨਾਕ ਡਾਕੂ ਬਾਬਾ ਸ਼ਫਾਕ ਜਿਹੜਾ ਨਾ ਉਹ ਆਪਣੇ ਅੰਜਾਮ ਨੂੰ ਪਹੁੰਚ ਗਿਆ। ਲੇਕਿਨ ਪੁਲਿਸ ਮੁਕਾਬਲਾ ਸਾਰਿਆਂ ਨੇ ਦੇਖ ਵੀ ਲਿਆ ਹੋਣਾ, ਸੁਣ ਵੀ ਲਿਆ ਹੋਣਾ, ਸੋਸ਼ਲ ਮੀਡੀਆ ਦੇ ਵੀ ਚੱਲਦਾ ਪਿਆ ਵਾ। ਲੇਕਿਨ ਅਸਲ ਹਕਾਇਕ ਹਮੇਸ਼ਾ ਦੀ ਤਰ੍ਹਾਂ ਤੁਹਾਨੂੰ ਇਸੇ ਦੱਸਾਂਗੇ ਤਾਂ ਕਿ ਤੁਹਾਨੂੰ ਵੀ ਪਤਾ ਹੋਵੇ ਤੇ ਤੁਹਾਡੇ ਆਉਣ ਵਾਲੀਆਂ ਨਸਲਾਂ ਨੂੰ ਵੀ ਪਤਾ ਹੋਵੇ ਕਿ ਜਨਾਬ ਅਸ਼ਫਾਕ ਨੂੰ ਬਾਬਾ ਅਸ਼ਫਾਕ ਤੇ ਫਿਰ ਫੌਜੀ ਅਸ਼ਫਾਕ ਬਣਾਉਣ ਦੇ ਵਿੱਚ ਕਿਹੜੇ ਅਦਾਰੇ ਦਾ ਅਮਲ ਦਖਲ ਆ, ਕਿਹੜੇ ਅਦਾਰੇ ਦੀ ਨੈਗਲੀਜੈਂਸੀ ਵੀ ਅਸੀਂ ਇਹਨੂੰ ਕਹਿ ਦਿੰਦੇ ਆ ਕਿ ਉਹਨਾਂ ਨੇ ਜਨਾਬ ਇੰਨੀਆਂ ਕੁਤਾਹੀਆਂ ਕੀਤੀਆਂ ਕਿ ਇੱਕ ਸ਼ਫਾਕ ਬਾਬਾ ਸ਼ਫਾਕ ਬਣ ਗਿਆ। ਬਾਬੇ ਸ਼ਫਾਕ ਨੇ ਜਨਾਬੇ ਅਲੀ 2016 ਦੇ ਵਿੱਚ ਪੁਲਿਸ ਰਿਕਾਰਡ ਦੇ ਮੁਤਾਬਕ, ਇਹ ਮੇਰਾ ਰਿਕਾਰਡ ਨਹੀਂ ਹੈਗਾ, ਪੁਲਿਸ ਰਿਕਾਰਡ ਦੇ ਮੁਤਾਬਕ 2016 ਦੇ ਵਿੱਚ ਜੁਰਮ ਦੀ ਦੁਨੀਆ ਦੇ ਵਿੱਚ ਕਦਮ ਰੱਖਿਆ ਤੇ 2024 ਦੀ ਅੱਜ ਦੀ ਤਰੀਕ ਸਵੇਰੇ ਕੋਈ 4:30 ਵਜੇ ਜਨਾਬੇ ਅਲੀ ਆਪਣੇ ਅੰਜਾਮ ਨੂੰ ਪਹੁੰਚ ਗਿਆ। ਬਾਬੇ ਸ਼ਫਾਕ ਤੇ ਜਨਾਬੇ ਅਲੀ ਪਹਿਲਾ ਮੁਕੱਦਮਾ ਦਰਜ ਹੋਇਆ। FIR ਕਢਾਈ ਹੈ ਜਨਾਬੇ ਅਲੀ ਮੈਂ ਲਾਹੌਰੋਂ ਤਾਂ ਕਿ ਤੁਹਾਨੂੰ ਪਤਾ ਹੋਵੇ ਕਿ ਜਨਾਬ ਜਦੋਂ ਕੋਈ ਤਹਿਕੀਕਾਤ ਕਰਨੀਆਂ ਵਾ ਫਿਰ ਤੁਸੀਂ ਤੁੰਨ ਕੇ ਕਰੋ ਤਾਂ ਕਿ ਲੋਕਾਂ ਨੂੰ ਇਨਫੋਰਮੇਸ਼ਨ ਪੂਰੀ ਮਿਲੇ। ਇਹ ਨਹੀਂ ਹੈਗਾ ਕਿ ਉੱਥੇ ਨੁੱਕਰ ਤੇ ਖਲੋ ਕੇ 4 ਲਫ਼ਜ਼ ਬੋਲਦੇ ਹੋ, ਉੱਥੇ ਨੁੱਕਰ ਤੇ ਖਲੋ ਕੇ 4 ਲਫ਼ਜ਼ ਬੋਲਦੇ ਹੋ, ਨਹੀਂ, ਸੁਣਨ ਵਾਲੇ ਨੂੰ ਚੀਜ਼ਾਂ ਸਾਰੀਆਂ ਲੱਭਣੀਆਂ ਚਾਹੀਦੀਆਂ ਵਾ। ਮੁਕੱਦਮਾ ਦਰਜ ਹੁੰਦਾ ਜੀ 19/7/2016 ਦੇ ਵਿੱਚ। ਇੱਕ ਜਨਾਬੇ ਅਲੀ ਧਰਮਪੁਰਾ ਦੇ ਵਿੱਚ ਹੋਟਲ ਆ, ਲਾਹੌਰ ਦਾ ਇਲਾਕਾ ਵਾ, ਇੰਡਸ ਹੋਟਲ। ਉਹਦੇ ਵਿੱਚ ਜਨਾਬੇ ਅਲੀ ਛੱਤ ਦੇ ਉੱਪਰੋਂ ਡੈਂਗੀ ਲਾਰਵਾ ਜਿਹੜਾ ਵਾ ਉਹ ਬਰਾਮਦ ਹੁੰਦਾ ਵਾ। ਇਹ ਜਨਾਬੇ ਅਲੀ ਉਹ ਦਫਾਤ ਦੇ ਤਹਿਤ ਮੁਕੱਦਮਾ ਦਰਜ ਹੋਇਆ ਜਿਹਦੇ ਵਿੱਚ ਵਬਾਈ ਅਮਰਾਜ਼ ਫੈਲਣ ਦੇ ਖਤਰਾਤ ਹੁੰਦੇ ਆ। ਇਹ ਹੈਗੀ ਜੀ 270 ਤੇ 269 ਇੱਕ ਦਫਾ। ਇਹਦੇ ਤਹਿਤ ਜਨਾਬੇ ਅਲੀ ਮੁਕੱਦਮਾ ਦਰਜ ਹੋਇਆ ਤੇ ਜਨਾਬ ਬਾਬਾ ਸ਼ਫਾਕ ਹਵਾਲਾਤ ਦੇ ਵਿੱਚ ਗਿਆ, ਹਵਾਲਾਤ ਦੇ ਵਿੱਚੋਂ ਜੇਲ੍ਹ ਦੇ ਵਿੱਚ ਗਿਆ ਤੇ ਜੇਲ੍ਹ ਦੇ ਵਿੱਚੋਂ ਜਨਾਬੇ ਅਲੀ ਰਿਹਾ ਹੋ ਗਿਆ। ਇਹ ਜਨਾਬੇ ਅਲੀ ਮਾਮੂਲੀ ਦਫਾਤ ਦੇ ਤਹਿਤ ਮੁਕੱਦਮਾ ਦਰਜ ਹੁੰਦਾ ਵਾ। ਬਾਬੇ ਸ਼ਫਾਕ ਉਰੀ ਜਨਾਬੇ ਅਲੀ ਜੇਲ੍ਹ ਦੇ ਵਿੱਚ ਜਾ ਕੇ ਉੱਥੇ ਗੈਂਗਸਟਰਾਂ ਦੇ ਨਾਲ ਇਹਦੇ ਰਾਬਤੇ ਹੁੰਦੇ ਆ, ਉੱਥੇ ਡਾਕੂਆਂ ਦੇ ਇਹਦੇ ਨਾਲ ਰਾਬਤੇ ਹੁੰਦੇ ਆ, ਉੱਥੇ ਜਨਾਬ ਕਾਤਲਾਂ ਦੇ ਇਹਦੇ ਨਾਲ ਰਾਬਤੇ ਹੁੰਦੇ ਆ ਤੇ ਜਨਾਬ ਕਰਦੇ ਅੰਜਾਮ ਇੱਥੋਂ ਤੱਕ ਪਹੁੰਚ ਜਾਂਦਾ ਵਾ ਕਿ 2 ਦਰਜਨ ਤੋਂ ਜ਼ਾਇਦ ਮੁਕੱਦਮਾ ਜਿਹੜੇ ਆ ਉਹ ਬਾਬੇ ਅਸ਼ਫਾਕ ਦੇ ਉੱਤੇ ਦਰਜ ਹੋ ਜਾਂਦੇ ਆ। ਤੇ ਨਿਕਲਦਾ ਫਿਰ ਕੀ ਆ ਜੀ, ਇੱਕ ਵਲੀਦ ਅਸ਼ਫਾਕ ਨਾਮ ਦਾ ਬੰਦਾ ਅਖੀਰੀ ਐਂਡ 2024 ਦੇ ਵਿੱਚ ਬਾਬਾ ਅਸ਼ਫਾਕ ਬਣ ਕੇ ਸਾਹਮਣੇ ਆਉਂਦਾ ਤੇ ਫਿਰ ਉਹਦੀ ਅੰਜਾਮ ਉਹੀ ਹੁੰਦਾ ਜੋ ਉਹਨੇ ਲੋਕਾਂ ਦੇ ਨਾਲ ਕੀਤਾ ਹੁੰਦਾ। ਅੱਛਾ ਜੀ, ਉਸ ਤੋਂ ਬਾਅਦ 2016 ਤੋਂ ਬਾਅਦ 2017 ਦੇ ਵਿੱਚ 420 ਦੇ ਮੁਕੱਦਮੇ ਦਰਜ ਹੁੰਦੇ ਆ, ਫਿਰ 25 ਟੈਲੀਗ੍ਰਾਮ ਦਾ ਹੁੰਦਾ ਵਾ, ਫਿਰ ਮਨਸ਼ਿਆਤ ਦਾ ਹੁੰਦਾ, ਫਿਰ 402 ਦਾ ਹੁੰਦਾ, ਫਿਰ ਜਨਾਬੇ ਅਲੀ ਐਂਟੀ ਨਾਰਕੋਟਿਕਸ ਦੇ ਮੁਕੱਦਮੇ ਦਰਜ ਹੁੰਦੇ, ਫਿਰ ਜਨਾਬੇ ਅਲੀ 365 ਬੰਦਾ ਅਗਵਾ ਕਰ ਲੈਂਦਾ ਗੁਰਬਰਗ ਦੇ ਇਲਾਕੇ ਦੇ ਵਿੱਚੋਂ, ਫਿਰ ਜਨਾਬੇ ਅਲੀ ਨਜਾਇਜ਼ ਅਸਲੇ ਦੇ ਪਰਚੇ ਸ਼ੁਰੂ ਹੋ ਜਾਂਦੇ ਆ, ਫਿਰ 392 ਸ਼ੇਖੂਪੁਰਾ ਖਾਨਕਾ ਡੋਗਰਾ ਦੇ ਵਿੱਚ ਮੁਕੱਦਮਾ ਦਰਜ ਹੁੰਦਾ, ਫਿਰ ਜਨਾਬੇ ਅਲੀ ਫੈਸਲਾਬਾਦ ਖੋਲਣੇ ਵਾਲੇ ਦੇ ਇਲਾਕੇ ਦੇ ਵਿੱਚ 395 ਦਾ ਮੁਕੱਦਮਾ ਦਰਜ ਹੁੰਦਾ, ਫਿਰ ਗੁਜਰਾਂ ਵਾਲੇ ਦੇ ਵਿੱਚ ਦਰਜ ਹੁੰਦਾ ਜੀ 392 ਦਾ ਮੁਕੱਦਮਾ। ਇਸ ਤਰ੍ਹਾਂ ਜਨਾਬੇ ਅਲੀ ਫਰੇਸਫੇਰ ਚੱਲਦੀ ਰਹਿੰਦੀ ਹੈ। ਅਖੀਰੀ ਐਂਡ ਵਾਲਾ ਮੁਕੱਦਮਾ 2024 ਦੇ ਵਿੱਚ ਲਾਹੌਰ ਦੇ ਇਲਾਕੇ ਬਾਗਬਾਨਪੁਰੇ ਦੇ ਵਿੱਚ ਇੱਥੇ ਦਰਜ ਹੋਇਆ। ਤੁਸੀਂ ਇਹਨੂੰ ਕਹਿ ਸਕਦੇ ਆ ਕਿ ਕੱਲਾ ਇਹ ਲੋਕਲ ਲਾਹੌਰ ਦਾ ਡਾਕੂ ਨਹੀਂ ਸੀਗਾ, ਪੂਰੇ ਪੰਜਾਬ ਦੇ ਵਿੱਚ ਪੰਜਾਬੀਆਂ ਦੇ ਨਾਲ ਇਹ ਜਨਾਬੇ ਅਲੀ ਵਾਰਦਾਤਾਂ ਪਾਉਂਦਾ ਰਿਹਾ। ਤੇ ਹੁਣ ਆਉਂਦੇ ਆ ਜਨਾਬੇ ਅਲੀ ਇੰਸੀਡੈਂਟ ਰਿਪੋਰਟ ਵਾਲੇ ਪਾਸੇ, ਜਿਹੜਾ ਸਾਡੇ ਫੈਸਲਾਬਾਦ ਦੀ ਪੁਲਿਸ ਨੇ ਇੱਕ ਅੱਜ ਚੰਗਾ ਕੰਮ ਕੀਤਾ ਵਾ, ਜਿਸ ਵਜ੍ਹਾ ਤੋਂ ਵੀ ਇਹ ਡਾਕੂ ਬਣਿਆ। ਜਿੰਨੇ ਵੀ ਲੋਕਾਂ ਦੇ ਨੇ ਜ਼ਿਆਦਤੀਆਂ ਕੀਤੀਆਂ, ਆਖਰ ਫੈਸਲਾਬਾਦ ਦੀ ਪੁਲਿਸ ਨੇ ਉਹਦਾ ਬਦਲਾ ਜਨਾਬੇ ਅਲੀ ਅੱਜ ਸਵੇਰ 4:30 ਵਜੇ ਜਿਹੜਾ ਵਾ ਉਹ ਲੈ ਲਿਆ। ਇੰਸੀਡੈਂਟ ਰਿਪੋਰਟ ਕਹਿੰਦੀ ਹੈ ਕਿ SHO ਸਾਹਿਬ ਤੇ ਹੋਰ ਜਿਹੜੇ ਬੰਦੇ ਆ ਜੀ ਇਹ ਫਲਾਂ ਜਗ੍ਹਾ ਤੇ ਖਲੋਤੇ ਹੋਏ ਸੀਗੇ, 2 ਕਸ ਮੋਟਰਸਾਈਕਲ ਤੇ 5 ਬੰਦੇ ਬੈਠੇ ਹੋਏ ਅਚਾਨਕ ਸਾਹਮਣੇ ਆ ਗਏ ਆ। ਪੁਲਿਸ ਨੂੰ ਦੇਖਿਆ ਵਾ
ਤੇ ਜਿੱਥੇ ਪੁਲਿਸ ਨੂੰ ਵੇਖਿਆ ਤੇ ਉੱਥੋਂ ਹੀ ਬੈਕ ਦੌੜ ਲਾ ਦਿੱਤੀ ਤੇ ਜਨਾਬੇ ਵਾਲੀ ਝਾੜੀਆਂ ਜਾ ਕੇ ਮੋਟਰਸਾਈਕਲ ਸੁੱਟੇ ਆ ਤੇ ਪੁਲਿਸ ਦੇ ਉੱਪਰ ਫਾਇਰਿੰਗ ਸ਼ੁਰੂ ਕਰ ਦਿੱਤੀ। ਆਪਣੇ ਸਾਥੀਆਂ ਦੀ ਫਾਇਰਿੰਗ ਦੇ ਨਾਲ ਜਨਾਬੇ ਵਾਲੀ ਇੱਕ ਬੰਦਾ ਜ਼ਖਮੀ ਹੋਇਆ, ਜਦੋਂ ਉਹਦਾ ਨਾਮ ਪਤਾ ਕੀਤਾ ਤੇ ਪਤਾ ਲੱਗਾ ਜੀ ਉਹੀ ਬਾਬਾ ਇਸ਼ਫਾਕ ਜਿੱਤੇ 2016 ਦੇ ਵਿੱਚ ਡੈਂਗੀ ਦਾ ਪਰਚਾ ਹੋਇਆ ਸੀਗਾ। ਇਹ ਉਹੀ ਆ ਜਨਾਬੇ ਵਾਲੀ ਜਿਹਦੀ ਉਮਰ 50-51 ਸਾਲ ਆ। ਸਾਥੀਆਂ ਦੀ ਫਾਇਰਿੰਗ ਨਾਲ ਜਨਾਬ ਜ਼ਖਮੀ ਹੋ ਗਿਆ ਵਾ। 4 ਕਸ਼ ਜਿਹੜੇ ਆ ਉਹ ਮੌਕੇ ਤੋਂ ਫਰਾਰ ਹੋ ਗਿਆ, ਜਿਨ੍ਹਾਂ ਨੂੰ ਘੇਰਾ ਪਾ ਕੇ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਫੜ ਲਈਏ। ਜਨਾਬੇ ਵਾਲੀ ਬਾਬਾ ਇਸ਼ਫਾਕ ਜਿਹੜਾ ਵਾ ਇਸ ਜ਼ਖਮਾਂ ਦੀ ਤਾਬ ਨਾ ਲਾਉਂਦੇ ਹੋਏ ਜ਼ਿੰਦਗੀ ਦੀ ਬਾਜ਼ੀ ਹਾਰ ਗਿਆ ਵਾ। 4 ਦੇ ਵਿੱਚੋਂ 2 ਡਾਕੂ ਜਿਹੜੇ ਆ ਉਹ ਗ੍ਰਿਫਤਾਰ ਕਰ ਲਏ ਆ, ਜਿਨ੍ਹਾਂ ਦਾ ਨਾਮ ਮੁਹੰਮਦ ਯਾਸੀਨ ਵਲਦ ਖਾਨ 141 ਰੇਬੇ ਚੱਕ ਝੁਮਰਾ ਸਾਈਆਂ ਵਾਲਾ, ਦੂਸਰਾ ਹੈਗਾ ਜੀ ਬਲਾਲ ਵਲਦ ਬਸ਼ੀਰ ਕੌਮ ਸਿਆਲ ਸਕਣਾ ਜ਼ਿਲ੍ਹਾ ਝੰਗ ਬਾਉਮਰ 35 ਤੋਂ 40 ਸਾਲ ਹੈਗੀ ਹੈ ਜੀ। 2 ਕਸ ਨਾਮਲੂਮ ਫਰਾਰ ਹੋ ਗਿਆ, ਜਿਨ੍ਹਾਂ ਨੂੰ ਜਨਾਬੇ ਵਾਲੀ ਫੜਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਜਿਹੜਾ ਬਾਬਾ ਸੀਗਾ ਇਹਨੂੰ ਲੈ ਕੇ ਹਸਪਤਾਲ ਗਏ ਆ ਤੇ ਬਾਬੇ ਇਸ਼ਫਾਕ ਹੋਰੀ ਜ਼ਿੰਦਗੀ ਦੀ ਬਾਜ਼ੀ ਹਾਰ ਗਏ। ਮੇਰਾ ਖਿਆਲ ਆ ਕਿ ਤੁਸੀਂ ਅੱਜ ਦੀ ਜਿਹੜੀ ਮੇਰੀ ਜਿੰਨੀ ਵੀ ਇਨਵੈਸਟੀਗੇਸ਼ਨ ਕੀਤੀ ਹੋਈ ਹੈ, ਜਿੰਨੀ ਵੀ ਮੈਂ ਭੱਜ ਨੱਠ ਕੀਤੀ ਹੋਈ ਹੈ ਇਸ ਸਟੋਰੀ ਦੇ ਉੱਪਰ, ਜਿੱਥੇ ਜਾ ਕੇ ਮੈਂ ਬਾਬੇ ਇਸ਼ਫਾਕ ਦਾ ਕ੍ਰਿਮੀਨਲ ਰਿਕਾਰਡ ਤੇ ਅੱਗਾ ਪਿੱਛਾ ਕੱਢਿਆ ਵਾ, ਤੇ ਤੁਹਾਨੂੰ ਬਿਹਤਰ ਤਰੀਕੇ ਨਾਲ ਪਤਾ ਲੱਗ ਗਿਆ ਹੋਵੇਗਾ। ਇਸ਼ਫਾਕ ਨੂੰ ਬਾਬੇ ਇਸ਼ਫਾਕ ਬਣਾਉਣ ਦੇ ਵਿੱਚ ਇਕੱਲਾ ਬਾਬੇ ਇਸ਼ਫਾਕ ਦਾ ਕੰਮ ਨਹੀਂ ਹੈਗਾ, ਸਾਡੇ ਉਹਨਾਂ ਅਦਾਰਿਆਂ ਦਾ ਵੀ ਓਨਾ ਹੀ ਹੱਥ ਹੈਗਾ ਵਾ, ਜਿਹੜੇ ਅਦਾਰੇ ਡਿਵੀਜ਼ਨ ਨਹੀਂ ਕਰ ਸਕਦੇ ਕਿ ਇੱਕ ਡੈਂਗੀ ਵਾਲਾ ਬੰਦਾ ਵਾ, ਇੱਕ ਹਲਕੀ ਦਫਾ ਵਾਲਾ ਬੰਦਾ ਵਾ, ਉਹਨੂੰ ਅਲੱਗਾ ਰੱਖ ਲਿਆ ਜਾਵੇ, ਇੱਕ ਡਾਕੂਆਂ ਨੂੰ ਅਲੱਗਾ ਰੱਖ ਲਿਆ ਜਾਵੇ, ਇੱਕ ਕਾਤਲਾਂ ਨੂੰ ਅਲੱਗਾ ਰੱਖ ਲਿਆ ਜਾਵੇ, ਇੱਕ ਜਨਾਬੇ ਵਾਲੀ ਨੌਸਰਬਾਜ਼ਾਂ ਨੂੰ ਅਲੱਗਾ ਰੱਖ ਲਿਆ ਜਾਵੇ, ਤਾਂ ਕਿ ਜੇਲ੍ਹਾਂ ਦੇ ਅੰਦਰ ਜਿਹੜੇ ਮਜ਼ਬੂਤ ਗੈਂਗ ਬਣ ਜਾਂਦੇ ਆ। ਜਿੱਦਾਂ ਤੁਸੀਂ ਆਖਰੀ ਦਫਾ ਇੱਕ ਆਡੀਓ ਜਨਾਬ ਐਸਨ ਸ਼ਾਹ ਦੀ ਵਾਇਰਲ ਹੋਈ, ਜਿੱਥੇ ਉਹਨੇ ਕਿਹਾ ਸੀਗਾ ਹੁਣ ਤਾਂ ਜਨਾਬ ਮੈਂ ਜੇਲ੍ਹ ਦਾ ਫਨਕਾਰ ਬਣ ਗਿਆ ਵਾਂ, ਹੁਣ ਤਾਂ ਮੈਂ ਅੰਦਰ ਵੱਡਾ ਗੈਂਗ ਬਣਾ ਲਿਆ ਵਾ, ਮੈਂ ਬਾਹਰ ਆ ਕੇ ਫਲਾਂ ਬੰਦੇ ਨੂੰ ਮਾਰ ਦਿਆਂਗਾ, ਫਲਾਂ ਬੰਦੇ ਨੂੰ ਮਾਰ ਲਿਆਂਗਾ। ਲਿਹਾਜ਼ਾ ਮੇਰੀ ਹਕਾਮੇ ਬਾਲਾ ਦੇ ਅੱਗੇ ਰਿਕਵੈਸਟ ਹੈ ਕਿ ਕੋਈ ਹੋਰ ਇਸ਼ਫਾਕ ਜਿਹੜਾ ਨਾ ਬਾਬਾ ਇਸ਼ਫਾਕ ਨਾ ਬਣੇ, ਤਾਂ ਕਿ 2016 ਤੋਂ ਸ਼ੁਰੂ ਹੋਣ ਵਾਲਾ ਹਲਕੀ ਦਫਾਤ ਵਾਲਾ ਸਫ਼ਰ 2024 ਤੇ ਵੱਡੀਆਂ ਦਫਾਤਾਂ ਦੇ ਨਾਲ ਖਤਮ ਨਾ ਹੋਵੇ। ਬਹੁਤ ਸ਼ੁਕਰੀਆ।